ਤੁਹਾਨੂੰ ਵਿਖਾਈਨਾ ਹੈ ਕਿ ਇਹ ਜ਼ਿਮੀਂਦਾਰ ਦਾ ਹੋਰ ਨੁਕਸਾਨ ਕੀ ਹੋਇਆ ਇਸ ਸੈਲਾਬ ਦੇ ਵਿੱਚ। ਆ ਪੱਠੇ ਵੇਂਦੇ ਪਏ ਹੋ, ਇਹ ਚਾਰਾ ਹੈ ਜੀ। ਇਸ ਦੇ ਵਿੱਚ ਹੁਣ ਪਾਲਾਂਗੇ ਵੱਡੇ ਵੱਡੇ ਖੋਤੇ ਨੇ, ਜਦੋਂ ਇਹ ਪਾਣੀ ਸੁੱਕਣਾ ਨਾ ਉਦੋਂ ਇਹਨਾਂ ਪੱਠੇ ਖਰਾਬ ਹੋ ਜਾਣਾ, ਇਹ ਖਤਮ ਹੋ ਗਏ। ਹੁਣ ਪੱਠੇ ਜਿਹੜੇ ਗੱਡੀਣੇ ਇਹਨਾਂ ਅੱਗਾ ਜਾ ਕੇ ਇਹ ਅਗਲੇ ਮਹੀਨੇ, ਅੱਜ ਪਹਿਲੀ ਤਰੀਕ ਹੈ ਨਾ, ਪਹਿਲੀ ਅੱਜ ਸਤੰਬਰ ਹੈ, ਇਹ ਅਗਲੇ ਮਹੀਨੇ ਦੀ ਪਹਿਲੀ ਜਾ ਕੇ ਪੱਠੇ ਸ਼ਿਤਾਲਾ ਹੀ ਗੜੀਣਾ ਹੈ। ਹੁਣ ਜਿਹੜਾ ਅਸੀਂ ਸ਼ਬਦੁਲ ਵੀ ਆਖਦੇ ਹਾਂ ਸ਼ਿਤਾਲਾ ਜਾਂ ਸਰਦੀਆਂ ਦਾ ਚਾਰਾ ਹੈ, ਉਸ ਤੋਂ ਪਹਿਲੇ ਨਾ ਪੱਠਾ ਗੱਡੀਣਾ ਹੈ। ਅਗਲੇ ਸਾਰੇ ਤਬਾਹ ਹੋ ਗਏ ਪੱਠੇ ਤੇ ਪਿੱਛੋਂ ਗੱਡੀਣਾ ਕੋਈ ਨਹੀਂ। ਇਹ ਜਿਹੜੇ ਪੱਠਿਆਂ ਦੀ ਅਸੀਂ ਅੜਾਈ ਸੇ ਰਹਿੰਦੇ ਹਾਂ, ਇਹ ਜਿਹੜਾ ਪੱਠਿਆਂ ਦਾ ਕਹਿਤ ਹੈ ਇਹ ਨਿਕਲਣਾ ਹੀ ਕੋਈ ਨਹੀਂ। ਬੋਹ ਵੀ ਮੁੱਕ ਜਾਣੇ, ਪਿੱਛੇ ਬਚਣੇ ਸਿਰਫ ਕਮਾਦ। ਉਹ ਅਸਾਂ ਮਾਲ ਨੂੰ ਗਾਹ ਛੱਡਣੇ ਜ਼ਿੰਮੇਦਾਰਾਂ, ਤੇ ਪਿੱਛੇ ਹੋਰ ਸਾਡੇ ਕੋਲ ਬਚਣਾ ਕੀ ਹੈ ਜੀ। ਆਪ ਤੁਸੀਂ ਵੇਖ ਲਓ ਕਿਤਨਾ ਇੱਕ ਨੁਕਸਾਨ ਜ਼ਿਮੀਂਦਾਰ ਦਾ ਹੋ ਚੁੱਕਿਆ। ਕੋਠੇ ਛੋਟੇ ਅੱਗੇ ਢਾਹ ਗਏ, ਦਾਣੇ ਮੁਲਕ ਦੇ ਲੋੜ ਗਏ, ਤੇ ਪਿੱਛੇ ਪੱਠੇ ਵੀ ਕਹੇ ਨਹੀਂ, ਢੋਰ ਡੰਗਰ ਵੀ ਭੁੱਖਾ ਤੇ ਬੰਦੇ ਸ਼ਦੇ ਆ ਵੀ ਭੁੱਖੇ। ਆ ਵੇਖੋ ਨਾ ਮੁੰਜੀ ਤੁਹਾਨੂੰ ਵਿਖਾਈਨਾ ਮੈਂ, ਆ ਮੁੰਜੀ ਲੱਗੀ ਹੋਈ, ਆ ਇੱਧਰ ਵੀ ਮੁੰਜੀ ਲੱਗੀ ਹੋਈ। ਹੁਣ ਇਹ ਬਦਰੂ ਦਾ ਮਹੀਨਾ ਹੈ, ਤੁਹਾਨੂੰ ਪਤਾ ਹੈ ਬਦਰੂ ਦੀ ਧੁੱਪ ਕਿਹੜੀ ਡਾਢੀ ਹੁੰਦੀ। ਆਂਦੇ ਨੇ ਮੁੰਜੀ ਇੱਕ ਨਹੀਂ ਖਰਾਬ ਹੁੰਦੀ, ਲੇਕਿਨ ਇਸ ਮੁੰਜੀ ਖਰਾਬ ਹੋ ਜਾਣਾ ਹੈ। ਜਿਹੜੀ ਮੁੰਜੀਆਂ ਇਸ ਵਿੱਚ ਕਮ ਅਜ਼ ਕਮ ਕੋਈ 2-1 ਫੁੱਟ ਪਾਣੀ ਹੈ। ਇਹ ਜਦੋਂ ਪਾਣੀ ਗਰਮ ਹੋਣਾ ਨਾ, ਇਸ ਮੁੰਜੀ ਸਾਰੀ ਸੜ ਜਾਣਾ। ਇਸ ਵਜ੍ਹਾ ਤੋਂ ਇਹ ਨੁਕਸਾਨ, ਮੁੰਜੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ। ਮੁੰਜੀ ਇਸ ਵਾਰੀ ਤਕਰੀਬਨ ਹੋ ਸਕਦਾ ਬਹੁਤ ਮਹਿੰਗੀ ਹੋ ਜਾਵੇ, ਜਿਹੜੀ ਬੱਚੀਆਂ ਖੜੋਤੀਆਂ, ਲੇਕਿਨ ਬਹੁਤ ਜ਼ਿਆਦਾ ਨੁਕਸਾਨ ਮੁੰਜੀਆਂ ਦਾ ਹੋ ਗਿਆ। ਇਹ ਤੋੜ ਮਰਾਲਾ ਤੋਂ ਲੈ ਕੇ ਤੇ ਜੰਗ ਤੱਕ ਏਡੀ ਮੁੰਜੀਆਂ ਤਕਰੀਬਨ ਹੈ ਜੀ।